ਕੈਪਟਨ ਅਮਰਿੰਦਰ ਜਿਹਦੇ ਨਾਲ ਇਹ ਰਾਫਤੇ 'ਚ ਸੀ ਪਹਿਲਾਂ ਤੋਂ ਹੀ, ਜਿਸ ਕਰਕੇ ਉਹਨੂੰ ਸ਼ਟ ਆਊਟ ਕੀਤਾ ਸੋਨੀਆ ਗਾਂਧੀ ਨੇ, ਉਹਨੂੰ ਅੱਗੇ ਲਾ ਕੇ ਉਹਨਾਂ ਨੂੰ ਸੀ ਕਿ ਵੀ ਸਿੱਖ ਚਿਹਰੇ ਦੇ ਥੱਲੇ ਪੰਜਾਬ ਦੇ ਵਿੱਚ ਘੁਸਪੈਠ ਕਰੋ। ਉਹਨੇ ਆਪਣੀ ਖੇਤਰੀ ਪਾਰਟੀ ਬਣਾਈ, ਇਲੈਕਸ਼ਨ 'ਚ ਉਤਰਿਆ, ਆਪਣੇ ਸਣੇ ਸਭ ਦੀਆਂ ਜ਼ਮਾਨਤਾਂ ਜ਼ਬਤ। ਉਧਰੋਂ ਅਮਰਿੰਦਰ ਔਰ ਦੂਜੇ ਨੂੰ ਤਾਂ ਉਹਨਾਂ ਨੇ ਕਿਹਾ ਵੀ ਦੇਖ ਤੂੰ ਪਹਿਲਾਂ ਆਪ ਹੀ ਜ਼ਿੱਦ ਕਰਦਾ ਸੀ ਵੀ ਤੇਰੇ ਪਿੱਛੇ ਬਹੁਤ ਨੇ, ਤੂੰ ਤਾਂ 0-0 ਹੁਣ ਤੂੰ ਆ ਹੀ ਜਾ ਬੀਜੇਪੀ। ਉਹਨੇ ਵੀ ਖੁੱਲ੍ਹ ਕੇ ਬੀਜੇਪੀ ਜੁਆਇਨ ਕਰ ਲਈ। ਸੁਨੀਲ ਜਾਖੜ ਇਹਨਾਂ ਦਾ ਹੀ ਖੜਾ ਕੀਤਾ ਹੋਇਆ ਭਲਾ, ਹਾਲਾਂਕਿ ਉਹ ਲੱਗਦਾ ਸੀ ਕਿ ਵੀ ਉਹਦੇ ਪਿਓ ਦੀ ਵੀ ਸਾਂਝ ਸੀ ਤੇ ਫਲਾਣੇ ਕਾਂਗ ਸਭ ਭੁੱਖੇ ਨੇ ਅਹੁਦਿਆਂ ਦੇ। ਉਹਨਾਂ ਨੇ ਆਲਰੇਡੀ ਜਿਹੜਾ ਫੈਕਸ਼ਨਲਾਈਜ਼ ਕਰਕੇ ਸਿੱਖਾਂ ਨੂੰ ਆਪਣਾ ਮਿਸ਼ਨ 2024 ਪਾਰਲੀਮੈਂਟ ਦਾ, ਔਰ ਅੱਜ ਉਹਨਾਂ ਨੇ ਜਿਹੜਾ ਵੱਡਾ ਗੇਅਰ ਅਪ ਇਹ ਕੀਤਾ ਕਿ ਇਹਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਸੁਨੀਲ ਜਾਖੜ ਨੂੰ ਨੈਸ਼ਨਲ ਪਾਰਟੀ ਐਗਜ਼ੈਕਟਿਵ ਦੇ ਵਿੱਚ ਲਿਆ। ਜਿਹੜਾ ਪਹਿਲਾ ਮਿਨਿਸਟਰ ਸੀ ਰਾਣਾ ਗੁਰਮੀਤ ਸੋਢੀ, ਇਹਦਾ ਹੀ ਅਮਰਿੰਦਰ ਦਾ ਹੀ ਹੱਥ ਠੋਕਾ, ਉਸ ਨੂੰ ਸਪੈਸ਼ਲ ਇਨਵਾਈਟੀ ਬਣਾ ਦਿੱਤਾ। ਜੈਵੀਰ ਸ਼ੇਰਗਿੱਲ ਜਿਹਨੇ ਕਾਂਗਰਸ ਛੱਡੀ ਬੀਜੇਪੀ ਜੁਆਇਨ ਕੀਤੀ ਸੀ, ਉਸ ਨੂੰ ਜਿਹੜਾ ਉਹਨਾਂ ਨੇ ਨੈਸ਼ਨਲ ਸਪੋਕਸਪਰਸਨ ਬਣਾ ਦਿੱਤਾ ਬੀਜੇਪੀ ਦਾ। ਉਹਨੇ ਕਿਹਾ ਜੀ ਮੋਦੀ ਜੀ ਦੇ ਦਿਲ 'ਚ ਸਿੱਖਾਂ ਦੇ ਲਈ ਖਾਸ ਇੱਕ ਥਾਂ ਹੈ, ਔਰ ਇਹੀ ਕਾਰਨ ਹੈ ਕਿ ਅਸੀਂ ਇਹ ਦੇਖ ਰਹੇ ਹਾਂ ਵੀ ਕਾਂਗਰਸ ਜਿਹੜਾ ਪੰਜਾਬ ਦਾ ਪਾਸਟ ਸੀ, ਆਮ ਆਦਮੀ ਪਾਰਟੀ ਵਰਤਮਾਨ ਹੈ, ਪਰ ਜਿਹੜਾ ਫਿਊਚਰ ਹੈ ਪੰਜਾਬ ਦਾ ਉਹ ਬੀਜੇਪੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਬੀਜੇਪੀ ਨੇ ਪੰਜਾਬ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਮਿਸ਼ਨ 2024 ਸ਼ੁਰੂ ਕਰ ਦਿੱਤਾ ਹੈ। ਸੋ ਕੈਪਟਨ ਅਮਰਿੰਦਰ ਅਤੇ ਰਾਣਾ ਗੁਰਜੀਤ ਵਰਗੇ ਵਿਕਾਊ ਸਿੱਖਾਂ ਨੂੰ ਬੀਜੇਪੀ ਨੇ ਉੱਚ ਅਹੁਦਿਆਂ ਨਾਲ ਸਨਮਾਨਿਤ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਸਾਂਝ ਤੋਂ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੀਜੇਪੀ ਜਿਹੜੀ ਹੈ ਉਸਨੇ ਇੱਕ ਤੋਂ ਬਾਅਦ ਇੱਕ ਆਪਣੇ ਪੈਰ ਤਾਂ ਸਾਰੇ ਪਾਸੇ ਪਸਾਰੇ ਨੇ। ਗੁਜਰਾਤ ਚੋਣਾਂ ਦਾ ਅਮਲ ਖਤਮ ਹੋਇਆ ਔਰ ਜਿਹੜੀਆਂ ਵੀ ਉੱਥੋਂ ਜਿਸ ਕਿਸਮ ਦੀਆਂ ਰਿਪੋਰਟਸ ਆ ਰਹੀਆਂ ਨੇ, ਬੀਜੇਪੀ ਵਾਪਸ ਪਾਵਰ ਕੈਪਚਰ ਕਰੇਗੀ। ਪੰਜਾਬ ਔਰ ਖ਼ਾਸ ਤੌਰ 'ਤੇ ਸਿੱਖਾਂ ਦੀ ਡਿਫਾਇੰਸ ਇਹਨਾਂ ਨੂੰ ਬਹੁਤ ਰੜਕਦੀ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਮੋਦੀ ਔਰ ਜਿਹੜਾ RSS ਜਿਹਦੇ ਬਾਰੇ ਹੋਏ ਕਿ ਜਿਹੜਾ ਫੈਸਲਾ ਉਹ ਲੈਂਦੇ ਨੇ ਕਦੇ ਵਾਪਸ ਨਹੀਂ ਉਸ ਨੂੰ ਲੈਂਦੇ, ਉਹਨਾਂ ਨੂੰ 13 ਮਹੀਨੇ ਦੀ ਫਾਰਮਰ ਐਜੀਟੇਸ਼ਨ ਤੋਂ ਬਾਅਦ 3 ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ ਮਜਬੂਰ ਹੋਣਾ ਪਏ, ਉਹ ਕਿਵੇਂ ਸਿੱਖਾਂ ਨੂੰ ਮਾਫ ਕਰਨਗੇ? ਬਿਲਕੁਲ। ਫਿਰ ਅਸੀਂ ਦੇਖਦੇ ਹਾਂ ਕਿ ਮੋਦੀ ਦੀ ਜਿਹੜੀ ਨੌਟੰਕੀ ਪਿਛਲੀਆਂ ਪੰਜਾਬ ਦੀਆਂ ਅਸੈਂਬਲੀ ਚੋਣਾਂ ਵੇਲੇ ਜਦੋਂ ਐਨ ਕੁਰਸੀਆਂ ਖਾਲੀ ਪਈਆਂ ਤੇ ਅੱਧੇ ਰਾਹ 'ਚੋਂ ਮੁੜ ਜਾਂਦਾ ਕਿ ਜੀ ਮੇਰੇ ਤੇ ਤਾਂ ਹਮਲਾ ਤੇ ਮੈਨੂੰ ਮਰਵਾ ਦੇਣਾ ਸੀ, ਔਰ ਮੈਸੇਜ ਦੇ ਰਿਹਾ ਉਸ ਵੇਲੇ ਦੇ ਚੀਫ ਮਿਨਿਸਟਰ ਚਰਨਜੀਤ ਚੰਨੀ ਨੂੰ, ਥੈਂਕ ਯੂ ਆਈ ਕੇਮ ਸੇਫ ਬੈਕ, ਇਸ ਕਿਸਮ ਦਾ। ਔਰ ਦੂਜਾ ਤੀਜਾ ਉਹ ਸਾਰੇ ਡਰਾਮਾ ਸੁਪਰੀਮ ਕੋਰਟ 'ਚ ਨੋਟਿਸ ਲਿਆ ਜਾਂਦਾ ਹੈ, ਹੋਮ ਮਿਨਿਸਟਰ ਕੋਈ ਕਿਸੇ ਕੋਲ ਸਾਹਮਣੇ ਨਹੀਂ ਆਇਆ ਵੀ ਰਿਪੋਰਟਾਂ ਕਿੱਥੇ ਨੇ, ਕਿਉਂਕਿ ਸਭ ਨੌਟੰਕੀ ਸੀ ਇਹ ਮੌਕੇ ਦੇ ਉੱਤੇ ਇਸ ਕਿਸਮ ਦਾ ਕਰਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਕੈਪਟਨ ਅਮਰਿੰਦਰ ਜਿਹਦੇ ਨਾਲ ਇਹ ਰਾਫਤੇ 'ਚ ਸੀ ਪਹਿਲਾਂ ਤੋਂ ਹੀ, ਜਿਸ ਕਰਕੇ ਉਹਨੂੰ ਸ਼ਟ ਆਊਟ ਕੀਤਾ ਸੋਨੀਆ ਗਾਂਧੀ ਨੇ, ਉਹਨੂੰ ਅੱਗੇ ਲਾ ਕੇ ਉਹਨਾਂ ਨੂੰ ਸੀ ਕਿ ਵੀ ਸਿੱਖ ਚਿਹਰੇ ਦੇ ਥੱਲੇ ਪੰਜਾਬ ਦੇ ਵਿੱਚ ਘੁਸਪੈਠ ਕਰੋ। ਬੰਦਾ ਤਾਂ ਉਹਨਾਂ ਦਾ ਹੀ ਸੀ। ਉਹਨੇ ਆਪਣੀ ਖੇਤਰੀ ਪਾਰਟੀ ਬਣਾਈ, ਇਲੈਕਸ਼ਨ 'ਚ ਉਤਰਿਆ, ਆਪਣੇ ਸਣੇ ਸਭ ਦੀਆਂ ਜ਼ਮਾਨਤਾਂ ਜ਼ਬਤ। ਬੀਜੇਪੀ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ 2 ਸੀਟਾਂ ਹੀ ਲਿਜਾ ਸਕੀ, ਟੋਟਲੀ ਫੇਲ। ਇਹ ਵੱਖਰੀ ਕਹਾਣੀ ਹੈ ਕਿ ਜਿਹੜੀ ਸਾਡੀ ਜੇਤੂ ਸਪਿਰਿਟ ਸੀ ਕਿਸਾਨ ਮੂਵਮੈਂਟ ਦੀ, ਉਹਨੂੰ ਅਸੀਂ ਸਿਆਸੀ ਈਡੀਐਮ ਦੇ ਵਿੱਚ ਆਪਣੇ ਹਿੱਤਾਂ ਵਾਲੀ ਧਿਰ ਦੇ ਹੱਕ 'ਚ ਨਹੀਂ ਭੁਗਤਾ ਸਕੇ। ਔਰ ਕਾਲਾ ਚੋਰ ਜਿਹੜਾ ਜਿਵੇਂ ਪੰਜਾਬ ਦੇ ਲੋਕਾਂ ਦਾ ਸੀ, ਇਹਨਾਂ ਨੂੰ ਅਕਾਲੀ ਕਾਂਗਰਸ ਦੂਜੇ ਤੀਜੇ ਇਹਨਾਂ ਨੂੰ ਕੱਢਣਾ, ਭਾਵੇਂ ਕਾਲਾ ਚੋਰ ਆ ਜਾਏ, ਉਹ ਕਾਲਾ ਵੀ ਆ ਗਿਆ ਤੇ ਚੋਰ ਵੀ ਆ ਗਿਆ, ਲੈ ਆਏ। ਬਿਲਕੁਲ 3-4 ਮਹੀਨੇ ਦੇ ਵਿੱਚ। ਔਰ ਇਹ ਵੀ ਦੇਖੋ ਪੰਜਾਬ ਦਾ ਜਦੋਂ ਅਸੀਂ ਕਹਿੰਦੇ ਹਾਂ ਵੀ ਖਮੀਰ ਔਰ ਪੰਜਾਬ ਦੀ ਧਰਤੀ ਔਰ ਪੰਜਾਬ ਦੀ ਵੰਗਾਰ ਔਰ ਦੂਜਾ,
ਧੋਖਾ ਤਾਂ ਖਾਂਦੇ ਨੇ। ਔਰ ਜਿਵੇਂ ਉਹਨੇ ਇੱਕ ਵਜ਼ੀਰ ਨੇ ਕਿਹਾ ਸੀ, ਬੁਲਾਰੀਏ ਨੇ ਕਿ ਕਿਨੇ ਨਿੱਜਰ ਨੇ, ਹਾਲਾਂ ਉਸ ਨੂੰ ਮੁੜ ਕੇ ਕ੍ਰਿਟਿਸਾਈਜ਼ ਹੋਇਆ ਵੀ ਬੇਵਕੂਫੀਆਂ ਤਾਂ ਅਸੀਂ ਕਰਦੇ ਹਾਂ, ਪਰ ਪਤਾ ਲੱਗ ਜਾਂਦਾ ਵੀ ਬੇਵਕੂਫੀ ਹੋ ਗਈ, ਫਿਰ ਅਸੀਂ ਮੁੜਦੇ, ਭਾਵੇਂ ਕਿ ਵੱਖਰੀ ਗੱਲ ਹੁੰਦੀ ਵੀ ਅਗਲੇ ਮੋੜ ਤੇ ਫਿਰ ਕਰ ਦਈਏ। ਲੇਕਿਨ ਇੱਕ ਵਾਰ ਉਹ 3-4 ਮਹੀਨੇ 'ਚ ਸੰਗਰੂਰ ਦੀ ਪਾਰਲੀਮੈਂਟ ਦੀ ਸੀਟ ਤੋਂ ਸਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣਾ ਇਹ ਸੀ ਕਿ ਵੀ ਇਸ ਹੱਦ ਪਹੁੰਚ ਗਿਆ ਕਿ ਵੀ ਨਹੀਂ, ਇਹ ਖਾਲਿਸਤਾਨ ਹੀ ਬਣਾਓ, ਹੁਣ ਇਹਨਾਂ ਚੋਂ ਕੁਝ ਨਹੀਂ ਨਿਕਲਣਾ, ਕਿਉਂਕਿ 3-4 ਮਹੀਨੇ ਹੀ ਦੇਖ ਲਿਆ। ਹੁਣ ਇਸ ਸਾਰੇ ਪੀਰੀਅਡ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ, ਜ਼ਾਹਰ ਹੈ ਵੀ ਆਮ ਆਦਮੀ ਪਾਰਟੀ ਫਰਾਡ ਹੀ ਸੀ, ਬਿਲਕੁਲ ਡਿਲੀਵਰ ਕੀ ਕਰਨਾ ਸੀ। ਹੁਣ ਅੱਜ ਅਸੀਂ ਦੇਖਦੇ ਹਾਂ ਕਿ ਸੰਗਰੂਰ 'ਚ ਭਗਵੰਤ ਮਾਨ ਦੇ ਆਪਣੇ ਘਰ 'ਚ ਜਿਹੜਾ ਉਹ ਆਮ ਵਿਚਾਰੇ ਵਰਕਰ ਜਿਨ੍ਹਾਂ ਨੂੰ ਕੀ ਲਾਰੇ ਲਾਏ ਸੀ, ਕੀ ਉਹਨਾਂ ਤੇ ਬਰੂਟਲ ਲਾਠੀ ਚਾਰਜ ਕੀਤਾ ਗਿਆ। ਇਹ ਸਾਰਾ ਪੈਸਾ ਲੈ ਕੇ ਪੰਜਾਬ ਦਾ ਲੁਟਾ ਰਿਹਾ ਉੱਥੇ ਗੁਜਰਾਤ ਦੇ ਵਿੱਚ ਕਿ ਜੀ ਇਹਨੂੰ ਆਮ ਆਦਮੀ ਪਾਰਟੀ ਦਾ ਖਾਤਾ ਖੁਲਵਾਉਣਾ ਉੱਥੇ, ਐਡਾਂ ਤੋਂ ਲੈ ਕੇ ਦੂਜਾ ਤੀਜਾ। ਇਸੇ ਤਰ੍ਹਾਂ ਹੋਰ ਵੀ ਕੋਈ ਚੀਜ਼, ਕੋਈ ਮਸਲੇ, ਜਾਂ ਪਹਿਲਾਂ ਆਉਂਦੇ ਰੌਲਾ ਕਰਪਸ਼ਨ, ਇੰਨੀ ਪਾਈਪਲਾਈਨ ਅਸੀਂ ਹੌਟਲਾਈਨ ਬਣਾਤੀ, ਇੱਥੋਂ ਮੈਸੇਜ ਆਏਗਾ, ਉੱਥੋਂ ਆਏਗਾ, ਫਲਾਣਾ ਕਰੋ। ਉਹੀ ਹਾਲਤ ਉੱਥੇ ਆ ਵੀ ਦੁੱਗਣੇ ਤਗਣੇ ਪੈਸੇ ਲੈ ਰਹੇ ਨੇ ਕੰਮ ਕਰਨ ਵਾਲੇ, ਕਹਿੰਦੇ ਬਹੁਤ ਸਖਤੀ ਹੈ, ਬਹੁਤ ਸਖਤੀ, ਭਾਅ ਵਧਾਤੇ ਨੇ। ਹੁਣ ਇਸ ਬੈਕਡ੍ਰੌਪ ਦੇ ਵਿੱਚ ਬੀਜੇਪੀ ਕੈਲਕੂਲੇਟ, ਔਰ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਅਸੀਂ ਇਹ ਕਹਿੰਦੇ ਆ ਕਿ RSS ਦੀ 100 ਸਾਲ ਦੀ ਸਟੈਂਡਿੰਗ ਹੈ, ਪਲੈਨਿੰਗ ਹੈ, ਦੂਜਾ ਹੈ, ਉਹਨਾਂ ਨੇ ਪੰਜਾਬ 'ਚ ਤਾਂ ਟਰਮੋਇਲ ਰੱਖਿਆ ਹੋਇਆ ਜੋ ਵੀ ਹੈ, ਉਹਨਾਂ ਨੇ ਔਨ ਦਾ ਟੋਜ਼ ਇਹਨਾਂ ਨੂੰ ਰੱਖਿਆ ਹੀ ਹੈ, ਦੇਣਾ ਦਵਾਣਾ ਵੀ ਕੁਝ ਨਹੀਂ ਹੈ ਪੰਜਾਬ ਨੂੰ। ਲੇਕਿਨ 2024 ਦੇ ਵਿੱਚ ਪਾਰਲੀਮਾਨੀ ਚੋਣਾਂ ਸਾਲ ਹੀ ਵਿੱਚ ਰਹਿ ਗਿਆ, ਸਾਲ ਵੀ ਕਾਹਦਾ ਖਤਮ ਹੋ ਗਿਆ, 1 ਸਾਲ ਹੀ ਹੈ ਜਿਹੜਾ ਦਸੰਬਰ ਤਾਂ ਆ ਗਿਆ। ਉਹਦੇ ਲਈ ਉਹਨਾਂ ਨੇ ਦੇਖਿਆ ਕਿ ਵੀ ਹੁਣ ਅਸੀਂ ਪੰਜਾਬ ਦੇ ਵਿੱਚ, ਔਰ ਇਸ ਪੀਰੀਅਡ 'ਚ ਉਹਨਾਂ ਨੇ ਫਿਰ ਆਪਣੀ ਘੁਸਪੈਠ ਉਧਰੋਂ ਅਮਰਿੰਦਰ ਔਰ ਦੂਜੇ ਨੂੰ ਤਾਂ ਉਹਨਾਂ ਨੇ ਕਿਹਾ ਵੀ ਦੇਖ ਤੂੰ ਪਹਿਲਾਂ ਆਪ ਹੀ ਜ਼ਿੱਦ ਕਰਦਾ ਸੀ ਵੀ ਤੇਰੇ ਪਿੱਛੇ ਬਹੁਤ ਨੇ, ਤੂੰ ਤਾਂ 0-0 ਹੁਣ ਤੂੰ ਆ ਹੀ ਜਾ ਬੀਜੇਪੀ 'ਚ। ਉਹਨੇ ਵੀ ਖੁੱਲ੍ਹ ਕੇ ਬੀਜੇਪੀ ਜੁਆਇਨ ਕਰ ਲਈ। ਸੁਨੀਲ ਜਾਖੜ ਇਹਨਾਂ ਦਾ ਹੀ ਖੜਾ ਕੀਤਾ ਹੋਇਆ, ਹਾਲਾਂਕਿ ਉਹ ਲੱਗਦਾ ਸੀ ਕਿ ਵੀ ਉਹਦੇ ਪਿਓ ਦੀ ਵੀ ਸਾਂਝ ਸੀ ਤੇ ਫਲਾਣੇ ਕਾਂਗ ਸਭ ਭੁੱਖੇ ਨੇ ਅਹੁਦਿਆਂ ਦੇ, ਉਹ ਵੀ। ਫਿਰ ਉਹ ਰਾਣਾ ਗੁਰਜੀਤ ਤੇ ਹੋਰ ਕਿੰਨੇ ਇਸ ਕਿਸਮ ਦੇ ਜਿਹੜੇ ਨੇ ਉਹ ਆਲਰੇਡੀ ਬੀਜੇਪੀ ਦੇ ਖੈਮੇ ਦੇ ਵਿੱਚ ਗਏ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਜਾਣਗੇ ਘਰ। ਦਿੱਲੀ 'ਚ ਅਸੀਂ ਦੇਖਿਆ ਕਿ ਮਨਜਿੰਦਰ ਸਿਰਸਾ ਰਾਈਟ ਹੈਂਡ ਬਾਦਲਾਂ ਦਾ ਵੀ, ਔਰ ਸੁਖਬੀਰ ਦਾ ਵੀ, ਔਰ ਮਜੀਠੀਏ ਦਾ ਵੀ, ਉਹਨਾਂ ਦੀ ਪੂਰੀ ਦਿੱਲੀ ਕਮੇਟੀ ਬੈਠੀ ਹੋਈ ਸੀ 2-3 ਦਿਨ ਪਹਿਲਾਂ, ਕਿਉਂਕਿ ਦਿੱਲੀ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ। ਮਨਜਿੰਦਰ ਸਿਰਸਾ ਤੇ ਕੀ ਉਹ ਬਦਸ਼ਕਲ ਜੇ ਸਾਰੇ, ਜਿਹੜਾ ਵਿਖਿਆ ਹੁੰਦਾ ਬੰਦਾ ਹੈ ਨਾ ਉਹਦੇ ਤਾਂ ਵੈਸੇ ਹੀ ਉਹ ਬਦਸ਼ਕਲ ਹੋ ਜਾਂਦਾ ਹੈ। ਨਹੀਂ, ਬਾਕੀ ਤਾਂ ਸ਼ਕਲ ਰੱਬ ਨੇ ਬਣਾਈ ਹੈ। ਜਿਹੜੇ ਸੱਚ ਹੱਕ ਦੇ ਉੱਤੇ ਖਲੋਤੇ ਹੁੰਦੇ ਨੇ ਉਹਨਾਂ ਦੇ ਚਿਹਰੇ ਤੋਂ ਤੁਹਾਨੂੰ ਇੱਕ ਨੂਰ ਟਪਕਦਾ ਨਜ਼ਰ ਆਉਂਦਾ। ਔਰ ਉਹ ਸਾਰੇ ਚੋਰ ਬੈਠੇ ਹੋਏ ਨੇ ਜੀ ਦਿੱਲੀ 'ਚ। ਦੇਖੋ ਮੋਦੀ ਜੀ ਨੇ ਜੋ ਸਾਡੇ ਲਈ ਕੀਤਾ, ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ, ਫਲਾਣੇ ਨਵੰਬਰ 84 ਦੀ ਨਸਲਕੁਸ਼ੀ ਦੇ ਟੱਬਰ ਦੀ ਬੀਬੀ ਪਰਮਜੀਤ ਕੌਰ ਨੂੰ ਟਿਕਟ ਦੇ ਦਿੱਤੀ, ਔਰ ਦੂਸਰਾ ਔਰ ਅਸੀਂ ਅਪੀਲ ਕਰ ਰਹੇ ਹਾਂ ਕਿ ਵੋਟਾਂ ਬੀਜੇਪੀ ਨੂੰ ਪਾਓ। ਮਤਲਬ ਕਿਸ ਹੱਦ ਤੱਕ ਜੋ ਆਲਰੇਡੀ ਦਿੱਲੀ ਦੀ ਮੇਨ ਬਾਡੀ ਉਹਨਾਂ ਨੇ ਕਾਬੂ ਕੀਤੀ ਹੈ। ਪਟਨਾ ਸਾਹਿਬ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕਿ ਇੱਕ ਚੋਰ ਰਣਜੀਤ ਸਿੰਘ ਗੌਹਰ, ਉਹ ਮੋਰਲ ਟਰਪੀਚੂਡ ਦੇ ਥੱਲੇ ਗਿਆ, ਕਮੇਟੀ ਨੇ ਫਿਰ ਬਣਾ ਦਿੱਤਾ। ਹੁਣ ਕੱਲ੍ਹ ਦੀ ਖਬਰ ਸੀ ਕਿ ਉਹ ਜਥੇਦਾਰ ਇਕਬਾਲ ਸਿੰਘ, ਉਹੀ ਬੀਜੇਪੀ ਦਾ ਟੁਚਾ ਹਿੰਦੂਤਵੀ, ਜਿਹੜਾ ਅਯੁੱਧਿਆ ਮੰਦਿਰ ਦੀ ਫਾਊਂਡੇਸ਼ਨ ਦੇ ਵੇਲੇ ਵੀ ਗਿਆ, ਔਰ ਖੁੱਲ੍ਹ ਕੇ ਉਹ ਕਹਿੰਦਾ ਕਿ ਜੀ ਇਹ ਲਵ ਕੁਸ਼ ਦੀ ਔਲਾਦ ਤੇ ਇਹ ਉਹ ਵਾਪਸ ਉਹਨਾਂ ਨੇ ਨਵੀਂ ਕਮੇਟੀ ਤੋਂ ਬਣਵਾ ਦਿੱਤਾ। ਸੋ ਮਤਲਬ ਇਹ ਹੈ ਵੀ ਉਹਨਾਂ ਨੇ ਸਿੱਖਾਂ ਦੇ ਸੈਂਟਰ ਪਹਿਲਾਂ ਹੀ, ਹਜ਼ੂਰ ਸਾਹਿਬ ਤੋਂ ਪਹਿਲਾਂ ਹੀ ਉਹਨਾਂ ਦੇ ਕੰਟਰੋਲ 'ਚ ਹੈ। ਪਟਨਾ ਦਿੱਲੀ ਕਮੇਟੀ ਵੀ ਲੈ ਲਈ। ਸ਼੍ਰੋਮਣੀ ਕਮੇਟੀ 'ਚ ਬੀਬੀ ਜਗੀਰ ਕੌਰ ਨੂੰ ਅੱਗੇ ਕਰਕੇ 38 ਤੋਂ ਜ਼ਿਆਦਾ ਸੀਟਾਂ ਜਿਹੜੀਆਂ ਨੇ ਵੋਟਾਂ ਲੈਣੀਆਂ। ਆਉਣ ਵਾਲੇ ਪੀਰੀਅਡ 'ਚ ਸਾਰਾ ਟੋਲਾ ਵੀ ਇਕੱਠਾ ਹੋਏਗਾ, ਫਿਰ ਭੂੰਦੜ ਤੇ ਢੀਂਡਸਾ ਤੇ ਜਗੀਰ ਕੌਰ ਤੇ ਫਲਾਣਾ ਇੱਥੇ ਕੀ ਚੰਨ ਚਾੜ੍ਹਨ। ਪਰ ਉਹਨਾਂ ਨੇ ਆਲਰੇਡੀ ਜਿਹੜਾ ਫੈਕਸ਼ਨਲਾਈਜ਼ ਕਰਕੇ ਸਿੱਖਾਂ ਨੂੰ ਆਪਣਾ ਮਿਸ਼ਨ 2024 ਪਾਰਲੀਮੈਂਟ ਦਾ, ਔਰ ਅੱਜ ਉਹਨਾਂ ਨੇ ਜਿਹੜਾ ਵੱਡਾ ਗੇਅਰ ਅਪ ਇਹ ਕੀਤਾ ਕਿ ਇਹਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਸੁਨੀਲ ਜਾਖੜ ਨੂੰ ਨੈਸ਼ਨਲ ਪਾਰਟੀ ਐਗਜ਼ੈਕਟਿਵ ਦੇ ਵਿੱਚ ਲਿਆ। ਤੇ ਜਿਹੜਾ ਪਹਿਲਾ ਮਿਨਿਸਟਰ ਸੀ ਰਾਣਾ ਗੁਰਮੀਤ ਸੋਢੀ, ਇਹਦਾ ਹੀ ਅਮਰਿੰਦਰ ਦਾ ਹੀ ਹੱਥ ਠੋਕਾ, ਉਸ ਨੂੰ ਸਪੈਸ਼ਲ ਇਨਵਾਈਟੀ ਬਣਾ ਦਿੱਤਾ। ਔਰ ਇਸ ਦੇ ਨਾਲ ਨਾਲ ਇੱਕ ਜਿਹੜੀ ਇੰਪੋਰਟੈਂਟ ਜਿਹੜਾ ਸ਼ੇਰਗਿੱਲ ਕਦੇ ਕਾਂਗਰਸ ਦਾ ਸਪੋਕਸਪਰਸਨ ਹੁੰਦਾ ਸੀ, ਉਹਨੂੰ ਉਹਨਾਂ ਨੇ ਜੈਵੀਰ ਸ਼ੇਰਗਿੱਲ, ਜਿਹਨੇ ਕਾਂਗਰਸ ਛੱਡੀ
ਬੀਜੇਪੀ ਜੁਆਇਨ ਕੀਤੀ ਸੀ, ਉਸ ਨੂੰ ਜਿਹੜਾ ਉਹਨਾਂ ਨੇ ਨੈਸ਼ਨਲ ਸਪੋਕਸਪਰਸਨ ਬਣਾ ਦਿੱਤਾ ਬੀਜੇਪੀ ਦਾ। ਹੁਣ ਨੈਸ਼ਨਲ ਸਪੋਕਸਪਰਸਨ ਜਿਹੜਾ, ਹਾਲਾਂ ਉਹਦੇ ਸਿਰ ਤੇ ਪੱਗ ਨਹੀਂ ਹੈ, ਹੋਏ ਵੀ ਇਹ ਸਾਰੇ ਤਾਂ ਪੱਗਾਂ ਵਾਲੇ ਨੇ, ਰਾਣਾ ਗੁਰਜੀਤ ਵੀ, ਅਮਰਿੰਦਰ ਵੀ, ਔਰ ਦੂਸਰੇ ਇਸ ਕਿਸਮ ਦੇ ਟੁੱਚੇ। ਔਰ ਇਹੀ ਉਹਦੀ ਮੈਂ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਬਰੀਫਿੰਗ ਦੇਖੀ ਇਹਦੀ, ਸ਼ੇਰਗਿੱਲ ਦੀ, ਜੈਵੀਰ ਸ਼ੇਰਗਿੱਲ ਦੀ। ਉਹ ਬੜੀ ਫਰਾਟੇਦਾਰ ਹਿੰਦੀ ਬੋਲਦਾ ਹੈ, ਔਰ ਉਹ ਕਹਿੰਦਾ ਮੋਦੀ ਜੀ ਨੇ ਤਾਂ ਜੋ ਸਿੱਖਾਂ ਦੇ ਲਈ ਕੀਤਾ ਅੱਜ ਤੱਕ ਕਿਸੇ ਨੇ ਕੀਤਾ ਹੀ ਨਹੀਂ ਹੈ। ਉਹੀ ਜਿਹੜੇ ਮੈਂ ਪੁਆਇੰਟ ਪਹਿਲਾਂ ਕਹੇ ਨੇ ਉਹਨੇ ਦੁਹਰਾਏ, ਔਰ ਉਹਨੇ ਕਿਹਾ ਜੀ ਮੋਦੀ ਜੀ ਦੇ ਦਿਲ 'ਚ ਸਿੱਖਾਂ ਦੇ ਲਈ ਖਾਸ ਇੱਕ ਥਾਂ ਹੈ, ਔਰ ਇਹੀ ਕਾਰਨ ਹੈ ਕਿ ਅਸੀਂ ਇਹ ਦੇਖ ਰਹੇ ਹਾਂ ਵੀ ਕਾਂਗਰਸ ਜਿਹੜਾ ਪੰਜਾਬ ਦਾ ਪਾਸਟ ਸੀ, ਆਮ ਆਦਮੀ ਪਾਰਟੀ ਵਰਤਮਾਨ ਹੈ, ਪਰ ਜਿਹੜਾ ਫਿਊਚਰ ਹੈ ਪੰਜਾਬ ਦਾ ਉਹ ਬੀਜੇਪੀ ਹੈ, ਔਰ ਅਸੀਂ ਇਹ ਲਾਂਚ ਕਰ। ਸੋ ਮਤਲਬ ਇਹ ਹੈ ਵੀ ਆਉਣ ਵਾਲੇ ਪੀਰੀਅਡ 'ਚ ਸਾਨੂੰ ਇਸ ਕਿਸਮ ਦਾ ਵੱਡਾ ਚੈਲੰਜ, ਔਰ ਅਸੀਂ ਦੇਖਾਂਗੇ ਕਿ ਕਈ ਹੋਰ ਕਰਨਗੇ, ਕਈ ਆਮ ਆਦਮੀ ਦੇ ਜਿਨ੍ਹਾਂ ਦੇ ਉੱਤੇ ਈਡੀ ਜਾਏਗੀ, CBI ਜਾਏਗੀ, ਕੋਈ ਹੋਰ ਕਿਸੇ ਨੂੰ NIA ਦੇ ਥੱਲੇ ਲਿਆਉਣਗੇ, ਦਹਿਸ਼ਤਗਰਦੀ ਨਾਲ ਜੋੜਨਗੇ ਤੇ ਇਹਨਾਂ ਦਾ ਕਾਫਲਾ ਵੱਡਾ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਦੇਖੋ, ਬਾਕੀ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ। ਤੇ ਹੁਣ ਦੇਖਣਾ ਇਹ ਹੈ ਵੀ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਹ ਸਾਰਾ ਜਿਹੜਾ ਹਿੰਦੂਤਵੀ ਇਸ ਕਿਸਮ ਦੀ ਜਿਹੜੇ ਇਹ ਸਾਰੇ ਇਕੱਠੇ ਕੀਤੇ ਨੇ, ਇਹਨਾਂ ਨੂੰ ਕਿਵੇਂ ਡੀਰੇਲ ਕਰਨਾ। ਬਿਲਕੁਲ। ਔਰ ਬੇਸ਼ੱਕ ਵਕਤ ਤਾਂ ਜ਼ਿਆਦਾ ਹੋ ਰਿਹਾ, ਲੇਕਿਨ ਵੀਕਐਂਡ ਤੇ ਅਸੀਂ ਜਾ ਰਹੇ ਹਾਂ। ਸ਼ਬਦ ਵੀ ਅੱਧਾ ਅਸੀਂ ਕੱਲ ਵਿਚਾਰਿਆ ਹੋਇਆ ਜੀ, ਔਰ ਤੁਸੀਂ ਵੀ ਸਬਰ ਦੇ ਨਾਲ ਇਸ ਨੂੰ ਵਿੱਚ ਜਿਹੜਾ ਹੈ ਉਸ ਦੇ ਉੱਤੇ ਧਿਆਨ ਦਿਓ। 4 ਪਹਿਰਾਂ ਦੀ ਗੱਲ ਕਰਦੇ ਹਾਂ ਅਸੀਂ। 2 ਪਹਿਰ ਜਿਹੜੇ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਨੂੰ, ਜਿਵੇਂ ਰਾਤ ਤੋਂ ਸਵੇਰ ਤੱਕ ਦੇ ਪਹਿਰ ਨੇ, ਸਵੇਰ ਤੋਂ ਫਿਰ ਸ਼ਾਮ ਡੁੱਬਣ ਤੱਕ ਦੇ 4 ਪਹਿਰ ਨੇ। ਔਰ ਪਹਿਲੇ 2 ਪਹਿਰਾਂ ਦੇ ਵਿੱਚ ਜਿੱਥੇ ਬਚਪਨ ਖੀਰ ਦੇ ਨਾਲ, ਦੁੱਧ ਦੇ ਨਾਲ ਤੇ ਮੋਹ, ਦੂਸਰਾ ਐਆਸ਼ੀ ਦੇ ਵਿੱਚ, ਔਰ ਜਿਹੜਾ ਕਾਮ ਦੇ ਨਾਲ ਜੁੜਾਵ। ਹੁਣ ਤੀਜਾ ਪਹਿਰ ਰਹਿਣ ਕੈ ਵਣਜਾਰਿਆ ਮਿੱਤਰ, ਸਰ ਹੰਸ ਉਲਥੜੇ ਆਏ, ਜੋਬਨ ਘਟੈ ਜਰੂਆ ਜਿਣੈ ਵਣਜਾਰਿਆ ਮਿੱਤਰਾ, ਆਵ ਘਟੈ ਦਿਨ ਜਾਏ, ਅੰਤ ਕਾਲ ਪਛਤਾਸੀ ਅੰਧਲੇ, ਜਾਂ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਭਇਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣਪ, ਕਰ ਅਵਗਣ ਪਛੁਤਾਏ, ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ, ਪ੍ਰਭ ਚੇਤੋ ਲਿਵ ਲਾਏ। ਹੁਣ ਬੁਢਾਪੇ ਵੱਲ, ਚਿੱਟੇ ਵਾਲ, ਤੀਜਾ ਪਹਿਰ ਆ ਗਿਆ, ਔਰ ਇਹ ਜਿਹੜੇ ਨੇ 4 ਚਫੇਰੇ, ਚਿੱਟੇ ਵਾਲ, ਧੌਲੇ, ਉਹਨਾਂ ਨੇ ਆ ਕੇ ਡੇਰਾ ਲਾ ਲਿਆ। ਜੋਬਨ, ਜਵਾਨੀ ਦੀ ਤਾਕਤ ਘਟਦੀ ਗਈ। ਜਰੂਆ ਜਣੇ, ਜਰ ਬੁਢਾਪੇ ਨੂੰ ਕਹਿੰਦੇ ਨੇ, ਜੇ ਜ਼ਰ ਕਹੀਏ ਤੇ ਉਹ ਧਨ ਨੂੰ ਕਹਿੰਦੇ ਨੇ। ਸੋ ਇਹ ਜੋਬਨ ਘਟਿਆ, ਜਰੂਆ ਜਣੇ, ਜਵਾਨੀ ਦਾ ਜ਼ੋਰ ਘਟਣਾ ਸ਼ੁਰੂ ਹੋਇਆ, ਬੁਢਾਪੇ ਨੇ ਆ ਕੇ ਆਪਣਾ ਜ਼ੋਰ ਪਾਣਾ ਸ਼ੁਰੂ ਕੀਤਾ। ਹੇ ਮੇਰੇ ਵਣਜਾਰੇ ਮਿੱਤਰ, ਆਪ ਘਟਿਆ ਦਿਨ ਜਾਏ, ਉਮਰ ਤੇਰੀ ਘਟਦੀ ਚਲੀ ਜਾ ਰਹੀ ਹੈ, ਦਿਨ ਜਾ ਰਹੇ ਨੇ। ਅੰਤ ਕਾਲ ਪਛਤਾਸੀ ਅੰਧਲੇ, ਜਾਂ ਜਮ ਪਕੜ ਚਲਾਇਆ, ਕਿ ਹੁਣ ਤੇਰਾ ਅੰਤ ਜਰਾ ਰੋਗ ਤੋਂ ਬਾਅਦ, ਤਾਂ ਫਿਰ ਬੁਢਾਪੇ ਤੋਂ ਬਾਅਦ ਮੌਤ ਹੀ ਹੁੰਦੀ ਹੈ ਕਿ ਵੀ ਅੰਤ ਕਾਲ ਤੇਰਾ ਆ ਗਿਆ, ਪਰ ਮੌਤ ਦੇ ਫਰਿਸ਼ਤੇ ਨੇ ਤੈਨੂੰ ਤੋਰ ਲੈਣਾ ਅੱਗੇ। ਸਭ ਕੁਛ ਆਪਣਾ ਕਰ ਕਰ ਰਾਖਿਆ, ਖਿਨ ਮੈਂ ਪਿਆ ਪਰਾਇਆ, ਜਿਹੜਾ ਜੋ ਕੁਝ ਇਕੱਠਾ ਕਰ ਰਿਹਾ ਆਪਣਾ ਕਹਿ ਕਹਿ ਕੇ, ਉਹ ਸਾਰਾ ਜਾਂਦਾ ਲੱਗਣਾ, ਇੱਕ ਪਲ ਦੇ ਵਿੱਚ ਉਹ ਪਰਾਇਆ ਹੋ ਜਾਣਾ। ਔਰ ਜਦੋਂ ਕਹਿੰਦੇ ਨੇ ਕਿ ਵੀ ਇਹ ਤਾਂ ਹੁਣ ਸਤਰਿਆ ਬਤਰਿਆ ਗਿਆ, ਬੁੱਢਾ ਹੋ ਗਿਆ, ਭੁੱਲਣਾ ਸ਼ੁਰੂ ਹੋ ਗਿਆ। ਬੁੱਧ ਵਿਸਰਜੀ ਗਈ ਸਿਆਣਪ, ਅਕਲ ਵੀ ਗਈ, ਯਾਦਾਸ਼ਤ ਵੀ ਗਈ, ਹੁਣ ਪਛਤਾਵਾ ਵੀ ਹੈ, ਕਰ ਅਵਗਣ ਪਛੁਤਾਏ, ਔਰ ਕਹੋ ਨਾਨਕ ਪ੍ਰਾਣੀ ਤੀਜਾ ਪੈਰ ਹੈ, ਪ੍ਰਭ ਚੇਤੋ ਲਿਵ ਲਾਏ। ਫਿਰ ਵੀ ਇਹ ਇਨਸਾਨ ਤੀਜਾ ਪੈਰ ਹੀ ਸੀ, ਜਰ ਦੀ ਤੇਰੀ ਬੁਢਾਪੇ ਦੀ ਇਹ ਅਵਸਥਾ ਹੈ, ਉਸ ਵਾਹਿਗੁਰੂ ਨੂੰ ਯਾਦ ਰੱਖ। ਚੌਥੇ ਪੈਰ ਰਹਿਣ ਕੇ ਵਣਜਾਰਿਆ ਮਿੱਤਰ, ਬਿਰਧ ਭਇਆ ਤਨ ਖੀਨ, ਅੱਖੀ ਅੰਧ ਨਾ ਦੀਸੇ ਹੀ ਵਣਜਾਰਿਆ ਮਿੱਤਰ, ਕੰਨੀ ਸੁਣਿਆ ਨਾ ਵੈਣ, ਅੱਖੀ ਅੰਧ ਜੀਵ ਰਸ ਨਾਹੀ, ਰਹੇ ਪਰਾਕੋ ਤਾਨਾ, ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ, ਮਨਮੁਖ ਆਵਣ ਜਾਣ। ਸੋ ਪਹਿਲਾਂ ਜਰਾ ਰੋਗ ਦੀ ਸ਼ੁਰੂਆਤ ਸੀ, ਮੁੱਢਲੇ ਸਿੰਪਟਮ ਸੀ। ਫਿਰ ਜਦੋਂ ਜਰਾ ਪੂਰੀ ਤਰ੍ਹਾਂ ਪ੍ਰਪੱਕ ਹੋ ਕੇ ਆ ਕੇ ਸਵਾਰ ਹੋ ਗਿਆ, ਚੌਥਾ ਪੈਰ ਸ਼ੁਰੂ ਹੋਇਆ,
ਬਿਰਧ ਬੁਢਾਪਾ ਆਇਆ, ਤਨ ਜਿਹੜਾ ਹੈ ਉਹ ਬਿਲਕੁਲ ਹੀ ਖੀਣ ਕਮਜ਼ੋਰ ਹੋਣਾ ਸ਼ੁਰੂ ਹੋਇਆ, ਅੱਖਾਂ ਅੰਨੀਆਂ ਨੇ, ਕੁਝ ਦਿਸਦਾ ਨਹੀਂ ਹੈ, ਕੰਨੀ ਸੁਣੇ ਨਾ ਵੈਣ, ਕੰਨ ਵੀ ਬੋਲੇ ਹੋਣੇ ਸ਼ੁਰੂ ਹੋ ਗਏ, ਆਵਾਜ਼ ਵੈਣ ਆਵਾਜ਼ ਨੂੰ ਕਹਿੰਦੇ ਨੇ, ਆਵਾਜ਼ ਵੀ ਨਹੀਂ ਸੁਣਦੀ ਹੈ, ਅੱਖਾਂ ਅੰਨੀਆਂ ਨੇ, ਜੀਭ ਦੇ ਵਿੱਚ ਵੀ ਕਿਸੇ ਚੀਜ਼ ਦਾ ਜਿਹੜਾ ਰਸ ਮਹਿਸੂਸ ਨਹੀਂ ਹੁੰਦਾ, ਔਰ ਜਿਹੜਾ ਦੂਸਰਿਆਂ ਦੀ ਮਦਦ ਦੇ ਉੱਤੇ ਹੀ ਜਿਹੜਾ ਪਰਾਕੋ ਤਾਣਾ ਕਿ ਦੂਜੇ ਦੇ ਆਸਰੇ ਹੀ ਫੜ ਕੇ ਬਾਂਹ ਫੜ ਕੇ ਹੱਥ ਹੀ ਤੁਰਨ ਵਾਲੀ ਗੱਲ ਹੈ। ਔਰ ਗੁਣ ਅੰਤਰ ਨਾਹੀ ਕਿਉਂ ਸੁਖ ਪਾਵੇ, ਮਨਮੁਖ ਆਵਣ ਜਾਣ, ਕਿ ਹੇ ਮਨਮੁਖ ਤੂੰ ਇਹ ਦੇਖ ਕਿ ਭਾਈ ਕਿਵੇਂ ਤੇਰਾ ਤਾਂ ਆਣਾ ਜਾਣਾ ਉਵੇਂ ਹੀ ਦੁਨੀਆ ਦੇ ਵਿੱਚ ਦੁਬਾਰਾ ਹੈ, ਕਿਉਂਕਿ ਤੇਰਾ ਪਾਰ ਉਤਾਰਾ ਤੂੰ ਸੱਚ ਦੇ ਨਾਲ ਨਹੀਂ ਜੁੜਿਆ। ਖੜ ਪੱਕੀ ਕੁੜ ਭੱਜੈ ਬਿਨਸੈ, ਆਏ ਚਲੈ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰ ਹੈ, ਗੁਰਮੁਖ ਸ਼ਬਦ ਪਛਾਣ, ਕਿ ਇਹ ਤੇਰੀ ਫਸਲ ਸਰੀਰ ਦੀ ਪੱਕ ਗਈ ਹੈ। ਹੁਣ ਜਿਹੜਾ ਇਸ ਤੋਂ ਬਿਨਾਂ ਕਿ ਭਾਈ ਇਸ ਨੇ ਝੁਕਣਾ ਹੈ, ਇਸ ਨੇ ਜਾਣਾ ਹੈ, ਤਬਾਹ ਹੋਣਾ ਹੈ, ਫਿਰ ਕਿਸ ਗੱਲ ਦਾ ਮਾਣ ਹੈ। ਇਹ ਪ੍ਰਾਣੀ ਚੌਥਾ ਪਹਿਰ ਤੇਰੀ ਜ਼ਿੰਦਗੀ ਦਾ ਆ ਗਿਆ, ਔਰ ਹੁਣ ਵੀ ਗੁਰਮੁਖ ਸ਼ਬਦ ਪਛਾਣ। ਔਰ ਫਿਰ ਜਿਹੜਾ ਫਾਈਨਲ ਪੰਜਵਾਂ ਇਸ ਦਾ ਕਨਕਲੂਜਨ ਹੈ ਸ਼ਬਦ ਦਾ, ਓੜਕ ਆਇਆ ਤਿੰਨ ਸਾਹਿਆ ਵਣਜਾਰਿਆ ਮਿੱਤਰਾ, ਜਰ ਜਰਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ, ਅਵਗਨ ਖੜਸਨ ਬਨ ਗੁਣ ਸੰਜਮ ਜਾਵੈ, ਚੋਟ ਨਾ ਖਾਵੈ ਨਾ ਤਿਸ ਜੰਮਣ ਮਰਨਾ, ਕਾਲ ਜਾਲ ਜਮ ਜੋਹੇ ਨ ਸਾਕੈ, ਭਾਏ ਭਗਤ ਭੈ ਤਰਨਾ, ਪਤ ਸੇਤੀ ਜਾਵੈ ਸਹਿਜ ਸਮਾਵੈ, ਸਗਲੇ ਦੁਖ ਮਿਟਾਵੈ, ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੇ। ਕਿ ਅਖੀਰ ਤੇਰਾ ਐਂਡ ਆ ਗਿਆ, ਓੜਕ ਆਇਆ ਤਿੰਨ ਸਾ, ਤੇਰੇ ਸਾਵਾਂ ਦਾ ਅੰਤ ਜਿਹੜਾ ਅਖੀਰ ਆ ਗਿਆ। ਉਹ ਮੇਰੇ ਵਣਜਾਰੇ ਦੋਸਤ, ਹੁਣ ਤੇਰੇ ਮੋਢੇ ਵੀ ਜਿਹੜੇ ਨੇ ਉਹ ਭਾਰ ਦੇ ਨਾਲ ਝੁਕ ਗਏ ਨੇ, ਬੁਢਾਪੇ ਨੇ ਤੈਨੂੰ ਬਿਲਕੁਲ ਬੇਬਸ ਕਰ ਦਿੱਤਾ ਹੈ। ਲੇਕਿਨ ਅਜੇ ਵੀ ਤੇਰੇ ਅੰਦਰ ਇੱਕ ਵੀ ਐਸੀ ਗੱਲ ਨਹੀਂ ਆਈ ਹੈ ਕਿ ਤੈਨੂੰ ਇਹ ਲੱਗੇ ਕਿ ਭਾਈ ਹੁਣ ਉਹ ਵਕਤ ਆ ਗਿਆ ਕਿ ਤੈਨੂੰ ਜੰਮ ਨੇ ਬੰਨ੍ਹ ਕੇ ਲੈ ਜਾਣਾ। ਤੂੰ ਅਜੇ ਵੀ ਜਿਹੜਾ ਬੁਰਾਈ ਦੇ ਨਾਲ ਬੱਝਿਆ ਹੋਇਆ, ਇਸ ਗੱਲ ਨੂੰ ਵਿਸਾਰ ਕੇ ਕਿ ਤੇਰਾ ਐਂਡ ਜਿਹੜਾ ਹੁਣ ਬਿਲਕੁਲ ਕਰੀਬ ਹੈ। ਔਰ ਇਸ ਸਾਰੇ ਦੇ ਚਲਦਿਆਂ ਤੇਰੇ ਅੰਦਰ ਅਜੇ ਵੀ ਨਾ ਕੋਈ ਸੰਜਮ, ਨਾ ਕੋਈ ਗੁਣ, ਨਾ ਕੋਈ ਇਸ ਕਿਸਮ ਦੀ ਬਿਰਹਾ ਦੀ ਚੋਟ ਆਉਂਦੀ ਹੈ, ਤੇ ਫਿਰ ਤੂੰ ਇਸੇ ਜੰਮਣ ਮਰਨ ਦੇ ਜਾਲ ਵਿੱਚ ਰਹੇਂਗਾ। ਹਾਂ, ਜੇ ਤੂੰ ਅਜੇ ਵੀ ਤੂੰ ਸ਼ਬਦ ਦੇ ਨਾਲ ਜੁੜ ਜਾਏ, ਕਾਲ ਜਾਲ ਜਮ ਜੋਹੇ ਨਾ ਸਾਕੈ, ਭਾਏ ਭਗਤ ਪੈ ਤਰਨਾ, ਕਿ ਜੇ ਤੂੰ ਤੇਰੇ ਅੰਦਰ ਭਾਉ ਭਗਤੀ ਆ ਜਾਏ ਤੇ ਫਿਰ ਇਹ ਮੌਤ ਦਾ ਡਰ ਜਿਹੜਾ ਹੈ ਇਸ ਦਾ ਜਮ ਤੈਨੂੰ ਡਰਾ ਨਹੀਂ ਸਕੇਗਾ। ਤੇ ਜੇ ਇਵੇਂ ਵਾਪਰ ਜਾਂਦਾ, ਪਤ ਸੇਤੀ ਜਾਵੇ ਸਹਿਜ ਸਮਾਵੇ, ਸਗਲੇ ਦੁੱਖ ਮਿਟਾਵੇ, ਕਿ ਜੇ ਵਾਹਿਗੁਰੂ ਦੀ ਯਾਦ ਤੇਰੇ ਅੰਦਰ ਆ ਜਾਏ ਤੇ ਫਿਰ ਪਤ ਦੇ ਨਾਲ ਉਸ ਵਾਹਿਗੁਰੂ ਦੇ ਦਰਬਾਰ 'ਚ ਜਾਏਗਾ, ਸਾਰੇ ਤੇਰੇ ਦੁੱਖ ਮਿਟ ਜਾਣਗੇ। ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੈ, ਸਾਚੇ ਤੇ ਪਤ ਪਾਵੇ, ਕਿ ਤਾਂ ਹੀ ਛੁਟਕਾਰਾ ਹੋਏਗਾ ਕਿ ਉਸ ਸੱਚੇ ਦੇ ਨਾਲ ਮਨੁੱਖ ਜੁੜ ਜਾਏ, ਗੁਰਮੁਖ ਬਣ ਜਾਏ ਤੇ ਪਤ ਸੇਤੀ ਘਰ ਜਾਹੋ ਵਾਲੀ ਅਵਸਥਾ ਪ੍ਰਾਪਤ ਹੋਵੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਅਸੀਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ TV84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।